आओ साईं जी, अल्लाह के वाले पाकिस्तान चलिए। ਇਹ ਸਾਈਂ ਜ਼ਹੂਰ ਦੀ ਲੰਡਨ 에ਅਰਪੋਰਟ ਤੋਂ ਬਣਾਈ ਗਈ ਤਾਜ਼ਾ ਤਰੀਨ ਵੀਡੀਓ ਹੈ। ਸਾਈਂ ਜ਼ਹੂਰ ਵੀ ਨਹੀਂ ਰਹੇ, ਇਹ ਫਿਕਰਾ ਨਹੀਂ, ਇਹ ਤੇ ਤੀਰ ਸੀ ਜਿਹੜਾ ਸੀਨੇ ਵਿੱਚ ਵੱਜਿਆ ਤੇ 20 ਸਾਲ ਪਹਿਲੇ ਦੀ ਯਾਦਾਂ ਦੀ ਫਿਲਮ ਅੱਖਾਂ ਅੱਗੇ ਚੱਲ ਪਈ। ਜਦੋਂ ਅਸੀਂ ਸਾਰੇ ਭੈਣ ਭਰਾ ਰਲ ਕੇ ਬੈਠੇ ਹੁੰਦੇ ਤੇ ਰਿਮੋਟ ਅੱਬਾ ਜੀ ਦੇ ਹੱਥ ਵਿੱਚ ਹੁੰਦਾ ਤੇ ਨਿਊਜ਼ ਚੈਨਲ ਬਦਲਦੇ ਹੋਏ ਸਾਈਂ ਜ਼ਹੂਰ ਸਾਹਮਣੇ ਆ ਜਾਂਦਾ ਤੇ ਫਿਰ ਸਾਰੇ ਉਹ ਸੁਣਨ ਲੱਗ ਪੈਂਦੇ। ਅੱਲਾਹੂ ਔਖੇ ਪੈਂਡੇ ਲੰਮੀਆਂ ਰਾਵਾਂ ਇਸ਼ਕ ਦੀਆਂ। ਸਾਈਂ ਜ਼ਹੂਰ ਨੇ ਇਸ ਕਲਾਮ ਨੂੰ ਗਾ ਕੇ ਪੂਰੀ ਦੁਨੀਆ ਵਿੱਚ ਸ਼ੋਹਰਤ ਹਾਸਲ ਕੀਤੀ। ਸਾਈਂ ਜ਼ਹੂਰ ਲਹਿੰਦੇ ਪੰਜਾਬ ਦੇ ਸ਼ਹਿਰ ਉਕਾੜਾ ਵਿੱਚ ਜੰਮੇ ਤੇ 7 ਸਾਲ ਦੀ ਉਮਰ ਵਿੱਚ ਹੀ ਗਾਣਾ ਸ਼ੁਰੂ ਕਰ ਦਿੱਤਾ। ਤੁੰਬੇ ਜਾਂ ਯਕਤਾਰੇ ਦੇ ਨਾਲ ਗਾਉਂਦੇ ਸਾਈਂ ਜ਼ਹੂਰ ਨੇ ਸਾਰੇ ਪਾਕਿਸਤਾਨ ਵਿੱਚ ਗਾਇਆ ਤੇ ਦੁਨੀਆ ਦੇ ਕਈ ਮੁਲਕਾਂ ਵਿੱਚ ਜਾ ਕੇ ਵੀ ਆਪਣੇ ਫਨ ਦਾ ਮੁਜ਼ਾਹਰਾ ਕੀਤਾ। ਉਹਨਾਂ ਨੂੰ ਸਰਕਾਰ ਤੇ ਲੁਕਾਈ ਵੱਲੋਂ ਕਈ ਅਵਾਰਡ ਵੀ ਦਿੱਤੇ ਗਏ। ਸਾਈਂ ਜ਼ਹੂਰ ਕੁਝ ਦਿਨ ਪਹਿਲੇ ਲੰਡਨ ਵਿੱਚ ਇੱਕ ਸ਼ੋਅ ਕਰਨ ਗਏ। ਸ਼ੋਅ ਵਿੱਚ ਹੀ ਉਹਨਾਂ ਦੀ ਤਬੀਅਤ ਖਰਾਬ ਹੋਈ ਤੇ ਹਸਪਤਾਲ ਵੀ ਪਹੁੰਚੇ। ਪਰ 21 ਅਗਸਤ ਨੂੰ ਯਾਰ ਲੋਕਾਂ ਨੇ ਅਫਵਾਹ ਉਡਾ ਦਿੱਤੀ ਕਿ ਸਾਈਂ ਜ਼ਹੂਰ ਚਲਾਣਾ ਕਰ ਗਏ ਆ। ਹਾਲਾਂਕਿ ਉਹ 21 ਅਗਸਤ ਨੂੰ ਹੀ ਠੀਕ ਹੋ ਕੇ ਵਾਪਸ ਆ ਗਏ ਸੀ ਹਸਪਤਾਲ ਵਿੱਚੋਂ ਤੇ ਨਾਲ ਹੀ ਨਾਲ ਉਹਨਾਂ ਦੇ ਮਰਨ ਦੀ ਅਫਵਾਹ ਜਿਹੜੀ ਸੀ ਪੂਰੀ ਦੁਨੀਆ ਵਿੱਚ ਫੈਲ ਚੁੱਕੀ ਸੀ, ਜਿਹਨੇ ਸਾਈਂ ਜ਼ਹੂਰ ਦੇ ਚਾਹਣ ਵਾਲਿਆਂ ਨੂੰ ਹਰ ਪਾਸੇ ਸੋਗਵਾਰ ਕਰ ਦਿੱਤਾ ਸੀ। ਸਾਈਂ ਜ਼ਹੂਰ ਨੇ ਤੇ ਉਹਦੀ ਤਰਦੀਦ ਕਰ ਦਿੱਤੀ, ਪਰ ਤਰਦੀਦ ਤੇ ਹਾਲੇ ਕਿੰਨੇ ਕੁ ਲੋਕਾਂ ਤੱਕ ਕੱਪੜਦੀ ਸੀ। ਪਰ ਜਿਹੜੇ ਲੋਕ ਉਹਨਾਂ ਦੇ ਚਲਾਣਾ ਕਰ ਜਾਣ ਦੀ ਖਬਰ ਸੁਣਦੇ ਗਏ ਉਹ ਦਰਦ ਤੇ ਗਮ ਦੇ ਵਿੱਚ ਡੁੱਬਦੇ ਗਏ। ਪਰ ਹੁਣ ਜਦੋਂ ਸਾਈਂ ਜ਼ਹੂਰ ਪਾਕਿਸਤਾਨ ਵਾਸਤੇ ਵਾਪਸ ਰਵਾਨਾ ਹੋ ਚੁੱਕੇ ਆ ਤੇ ਹੁਣ ਜਿਹਨੂੰ ਪਤਾ ਲੱਗ ਰਿਹਾ ਕਿ ਇਹ ਅਫਵਾਹ ਸੀ, ਉਹ ਅਫਵਾਹ ਫੈਲਾਉਣ ਵਾਲੇ ਨੂੰ ਲੱਭਦੇ ਫਿਰਦੇ ਆ ਤੇ ਇੱਦਾਂ ਦੀਆਂ ਅਫਵਾਹਾਂ ਜਿਹੜੀਆਂ ਵਾ ਲੋਕਾਂ ਦੇ ਦਿਲ ਤੇ ਉਹਦਾ ਕੀ ਅਸਰ ਪੈਂਦਾ ਵਾ, ਇਹ ਸ਼ਾਇਦ ਅਫਵਾਹ ਫੈਲਾਉਣ ਵਾਲਿਆਂ ਨੂੰ ਨਹੀਂ ਪਤਾ ਹੁੰਦਾ। ਸਾਈਂ ਜ਼ਹੂਰ ਨੂੰ ਤੇ ਚਲੋ ਇਹ ਗੱਲ ਕਹਿ ਦਿੱਤੀ ਅਸੀਂ ਕਿ ਸਾਈਂ ਜੀ ਤੁਹਾਨੂੰ ਇੰਨਾ ਤੇ ਪਤਾ ਲੱਗ ਗਿਆ ਇਸ ਅਫਵਾਹ ਦੇ ਨਾਲ ਕਿ ਲੋਕ ਤੁਹਾਨੂੰ ਕਿੰਨਾ ਚਾਹੁੰਦੇ ਆ, ਕਿ ਹਰ ਕੋਈ ਤੁਹਾਡੇ ਗਮ ਦੇ ਵਿੱਚ ਡੁੱਬਿਆ ਹੋਇਆ ਤੇ ਤੁਹਾਡੀਆਂ ਤਸਵੀਰਾਂ ਫੇਸਬੁੱਕ ਤੇ ਹੋਰ ਸੋਸ਼ਲ ਮੀਡੀਆ ਤੇ ਪੋਸਟ ਕਰ ਰਿਹਾ। ਪਰ ਇੱਦਾਂ ਦੀਆਂ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਵੀ ਤੇ ਉਹਨੂੰ ਗਾਂਹ ਅੱਗੇ ਤੋਰਨ ਵਾਲਿਆਂ ਨੂੰ ਵੀ ਪਹਿਲੇ ਤਸਦੀਕ ਜ਼ਰੂਰ ਕਰ ਲੈਣੀ ਚਾਹੀਦੀ ਆ।